ਪੰਜਾਬੀ ਰੇਡੀਓ ਟੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਬਲਵਿੰਦਰ ਕੌਰ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਸ ਤੇ ਝਾਤ ਮਾਰਾਂਗੇ। ਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਮੁੱਖ ਮੰਤਰੀ ਨੇ ਅਪੀਲ ਕੀਤੀ ਸੀਗੀ ਮੁਫਤ ਬਿਜਲੀ ਦੀ ਬਾਰੇ, ਪਰ ਉਹ ਜਿਹੜੀ ਅਪੀਲ ਆ ਉਸ ਨੂੰ ਜਿਹੜੇ ਵਿਧਾਇਕ ਆ ਉਹ ਭੁੱਲ ਹੀ ਗਏ। ਬਿਲਕੁਲ ਜੀ, ਐਕਚੁਅਲੀ ਇਹ ਜੂਨ 19 ਨੂੰ ਇਸੇ ਸਾਲ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀਗੀ ਜੀ ਕਿ ਕਿਸਾਨਾਂ ਲਈ ਮੁਫਤ ਬਿਜਲੀ ਦੀ ਜਿਹੜੀ ਸਹੂਲਤ ਹੈ ਉਹ ਜਾਰੀ ਰੱਖੀ ਜਾਵੇ ਤੇ ਵੱਡੇ ਕਿਸਾਨਾਂ ਨੂੰ ਇਹਦੇ ਵਿੱਚ ਜਿਹੜੇ ਖੇਤੀ ਟਿਊਬਵੈਲ ਨੇ ਉਹਦੇ ਲਈ ਮੁਫਤ ਬਿਜਲੀ ਸਹੂਲਤ ਜਿਹੜੀ ਹੈ ਜੀ ਉਹ ਛੱਡਣ ਦੀ ਅਪੀਲ ਕੀਤੀ ਸੀਗੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪ ਜਿਹੜੀ ਹੈ ਜੀ ਪਹਿਲਾਂ ਬਿਜਲੀ ਇਹ ਛੱਡੀ ਸੀ ਜਿਹੜੀ ਮੁਫਤ ਦਿੱਤੀ ਜਾਂਦੀ ਆ, ਔਰ ਉਹਨਾਂ ਦੀ ਅਪੀਲ ਦੇ ਉੱਤੇ ਕੁਲਜੀਤ ਸਿੰਘ ਨਾਗਰਾ ਜਿਹੜੇ ਕਿ ਕਾਂਗਰਸੀ ਵਿਧਾਇਕ ਨੇ ਉਹਨਾਂ ਨੇ ਇਹ ਬਿਜਲੀ ਛੱਡਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਕਹੀ ਸੀ ਜੀ ਕਿ ਉਹ ਵੀ ਬਿਜਲੀ ਜਿਹੜੀ ਆ ਛੱਡ ਰਹੇ ਨੇ। ਇੱਕ ਇੱਥੇ ਸਨ ਜੀ ਮਹਿੰਦਰਾ ਕਾਲਜ ਦੇ ਵਿੱਚ ਪ੍ਰਿੰਸੀਪਲ ਸਨ ਥਿੰਦ ਸਾਹਿਬ, ਉਹਨਾਂ ਨੇ ਵੀ ਇਹ ਜਿਹੜੀ ਹੈ ਜੀ ਛੱਡੀ ਸੀ, ਪਰ ਇੰਨੇ ਕੁ ਨਾ ਹੀ ਸੀਗੇ। ਬਾਕੀ ਜਿਹੜੇ ਜੀ ਉਹ ਤਕਰੀਬਨ ਤੁਸੀਂ ਕਹਿ ਲਓ ਕਿ ਭੁੱਲ ਭੁਲਾ ਗਏ ਕਿਸਾਨਾਂ ਨੂੰ ਆਪੇ ਹੀ, ਕਿ ਜਿਵੇਂ ਮੋਦੀ ਹੋਰਾਂ ਨੇ ਕਿਹਾ ਸੀਗਾ ਜੀ ਕਿ ਅਮੀਰ ਜਿਹੜੇ ਨੇ ਉਹ ਸਬਸਿਡੀ ਛੱਡ ਦੇਣ ਜਿਹੜੀ ਸਿਲੰਡਰਾਂ ਦੇ ਉੱਤੇ ਮਿਲਦੀ ਹੈ, ਤੇ ਕਰੋੜ ਦੇ ਕਰੀਬ ਜਿਹੜੇ ਲੋਕ ਆ ਕਿਹਾ ਜਾਂਦਾ ਕਿ ਉਹਨਾਂ ਨੇ ਉਹ ਸਬਸਿਡੀ ਛੱਡੀ ਆ। ਇੱਥੇ ਇਹਦਾ ਜਿਹੜਾ ਜੀ ਕੋਈ ਅਸਰ ਨਹੀਂ ਵੇਖਣ ਨੂੰ ਮਿਲ ਰਿਹਾ। ਹਾਲਾਂਕਿ ਪੰਜਾਬ ਦੇ ਵਿੱਚ ਪਾਣੀ ਜਿਹੜਾ ਜੀ ਉਹ ਨਿਰੰਤਰ ਥੱਲੇ ਤੁਰਿਆ ਜਾ ਰਿਹਾ। ਜਿਹੜੇ ਮਾਹਰ ਨੇ, ਖੇਤੀ ਮਾਹਰ ਨੇ, ਉਹ ਇਹ ਕਹੀ ਜਾਂਦੇ ਆ ਜੀ ਕਿ ਪੰਜਾਬ ਤੇਜ਼ੀ ਦੇ ਨਾਲ ਰੇਗਿਸਤਾਨ ਵੱਲ ਨੂੰ ਵੱਧ ਰਿਹਾ, ਪਰ ਜਿਹੜੇ ਨੇਤਾ ਲੋਕ ਨੇ ਜੀ ਉਹਨਾਂ ਦੇ ਉੱਤੇ ਇਸ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਜੇ ਇਹ ਨੇਤਾ ਜਿਹੜੇ ਸੀਗੇ ਜੀ ਉਹ ਛੱਡਦੇ ਇਸ ਬਿਜਲੀ ਜਿਹੜੀ ਮੁਫਤ ਜਿਹੜੀ ਕਿਸਾਨ ਨੇ ਜਿਹੜੇ ਖਾਸ ਤੌਰ ਦੇ ਉੱਤੇ ਜਿਹੜੇ ਜੇ ਉਹਨਾਂ ਨੂੰ ਛੱਡਦੇ ਤੇ ਇਹਦਾ ਅਸਰ ਲੋਕਾਂ ਦੇ ਉੱਤੇ ਵੀ ਜਿਹੜਾ ਵੇਖਣ ਨੂੰ ਮਿਲ ਸਕਦਾ ਸੀਗਾ। ਪੰਜਾਬ 'ਚ 14 ਲੱਖ ਤੋਂ ਵੱਧ ਟਿਊਬਵੈਲ ਕਨੈਕਸ਼ਨ ਨੇ, ਔਰ ਸਰਕਾਰ ਦੇ ਵੱਲੋਂ ਮੁਫਤ ਬਿਜਲੀ ਸਾਲ ਦੇ 16-17 ਦੇ ਵਿੱਚ ਕਰੀਬ 6400 ਕਰੋੜ ਰੁਪਈਆ ਜਿਹੜੇ ਜੀ ਉਹ ਦੇਣੇ ਪੈਣੇ PSPL ਨੂੰ। ਪਿਛਲੇ 2 ਸਾਲਾਂ ਦੀ ਲਗਭਗ 2300 ਕਰੋੜ ਰੁਪਈਏ ਦੀ ਸਬਸਿਡੀ ਰਾਸ਼ੀ ਜਿਹੜੀ ਹੈ ਜੀ ਉਹ ਸਰਕਾਰ ਦੇ ਵੱਲ ਬਕਾਇਆ ਖੜੀ ਹੈ, ਕਿਉਂਕਿ ਬਹੁਤੇ ਪੈਸੇ ਸੰਗਤ ਦਰਸ਼ਨ 'ਚ ਲੱਗ ਗਏ। ਉਦੋਂ ਬਿਜਲੀ ਬੋਰਡ ਨੂੰ ਜਿਹੜਾ ਜੀ ਉਹ ਪੈਸਾ ਨਹੀਂ ਦਿੱਤਾ ਗਿਆ। ਇਸ ਕਰਕੇ ਇਸ ਵਾਰ ਦੇ ਬਜਟ ਦੇ ਵਿੱਚ ਬਿਜਲੀ ਸਬਸਿਡੀ ਦੇ ਉੱਤੇ 10,000 ਕਰੋੜ ਰੁਪਈਆ ਜਿਹੜਾ ਜੀ ਉਹ ਖਰਚ ਹੋਣਾ। ਮੰਤਰੀ ਸਿੰਘ ਬਾਦਲ ਹੋਰਾਂ ਨੂੰ ਵੀ ਪੁੱਛਿਆ ਗਿਆ ਸੀਗਾ ਜੀ ਕਿ ਉਹ ਮੁਫਤ ਬਿਜਲੀ ਦੀ ਸਹੂਲਤ ਛੱਡਣਗੇ, ਤਾਂ ਉਹਨਾਂ ਨੇ ਕਿਹਾ ਜੀ ਕਿ ਉਹ ਸਭ ਤੋਂ ਪਹਿਲਾਂ ਤਿਆਰ ਨੇ, ਪਰ ਉਹਨਾਂ ਦੇ ਕੋਲੇ ਕੋਈ ਟਿਊਬਵੈਲ ਕਨੈਕਸ਼ਨ ਹੀ ਨਹੀਂ ਹੈਗਾ ਜੀ। ਔਰ ਜਿਹੜੇ ਜਿਨ੍ਹਾਂ ਨੇ ਛੱਡੀ ਸੀ ਜੀ ਉਹ ਆਪਣੀ ਗੱਲ ਦੇ ਉੱਤੇ ਜ਼ਰੂਰ 3 ਕੁ ਜਾਣੇ ਜਿਹੜੇ ਆ ਜੀ ਉਹ ਕਾਇਮ ਨੇ। ਬਾਕੀ ਜਿਹੜੇ ਨੇ ਉਹ ਅਜੇ ਸ਼ਾਇਦ ਸੋਚ ਰਹੇ ਆ ਜਾਂ ਭੁੱਲ ਭੁਲਾਈ ਗਏ। ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਅਪੀਲ ਜਿਹੜੀ ਜੀ ਕਰਨ ਤੋਂ ਬਾਅਦ ਇਹ ਚੇਤਾ ਉਹਨਾਂ ਨੂੰ ਜੀ ਕਰਵਾਇਆ ਕਿ ਜੇ ਉਹ ਬਿਜਲੀ ਛੱਡਣ ਇਹ ਮੁਫਤ, ਤਾਂ ਹੋ ਸਕਦਾ ਕੁਝ ਵੱਡੇ ਕਿਸਾਨਾਂ ਦੇ ਉੱਤੇ ਇਹਦਾ ਅਸਰ ਹੋ ਜੇ। ਉਂਝ ਵੈਸੇ ਜਿਹੜਾ ਅਕਾਲੀ ਦਲ ਸੀਗਾ ਜੀ ਉਹਨੇ ਇਹ ਕਿਹਾ ਸੀਗਾ ਕਿ ਉਹ ਵੀ ਇਹ ਚੰਗਾ ਇੱਕ ਮਾਮਲਾ ਉਹ ਛੱਡਣ ਦੇ ਵਾਸਤੇ ਤਿਆਰ ਨੇ, ਪਰ ਇਹਦੇ ਸੰਬੰਧੀ ਬਿੱਲ ਲਿਆਂਦਾ ਜਾਵੇ ਤਾਂ ਜਿਹੜਾ ਜੀ ਉਹ ਬਿਜਲੀ ਛੱਡਣਗੇ। ਭਾਵ ਕਿਉਂਕਿ ਅਕਾਲੀ ਦਲ ਜਿਹੜਾ ਬਾਦਲ ਹੈ, ਖਾਸ ਤੌਰ ਤੇ ਬਾਦਲ ਪਰਿਵਾਰ ਇਹਦੇ ਵਿੱਚ ਵੱਡਾ ਇੱਕ ਸ਼ਾਮਿਲ ਹੈ ਜੀ, ਜਿਹਦੀ ਬਹੁਤ ਵੱਡੀ ਜਿਹੜੀ ਮਾਤਰਾ 'ਚ ਜ਼ਮੀਨ ਹੈ ਤੇ ਮੁਫਤ ਬਿਜਲੀ ਦੀ ਸਹੂਲਤ ਜਿਹੜੀ ਹੈ ਜੀ ਉਹ ਵੀ ਮੰਨਦੇ ਆ। ਸੋ ਬਿਨਾਂ ਬਿੱਲ ਤੋਂ ਇਹ ਛੱਡਣ ਦੇ ਵਾਸਤੇ ਤਿਆਰ ਨਹੀਂ ਗੇ ਜੀ। ਭਾਵ ਕਿ ਉਂਝ ਅਪੀਲ ਦਾ ਕੋਈ ਅਸਰ ਉਹਨਾਂ ਦੇ ਉੱਤੇ ਨਹੀਂ ਹੋਇਆ ਜੀ। ਬਿਲਕੁਲ ਜੀ, ਉਹਨਾਂ ਨੂੰ ਤੇ ਫਾਇਦਾ ਹੈਗਾ, ਆਪਣੇ ਲਈ ਤਾਂ ਉਹਨਾਂ ਨੇ ਸਹੂਲਤਾਂ ਰੱਖੀਆਂ। ਛੋਟੇ ਕਿਸਾਨ ਤਾਂ ਕਹਿੰਦੇ ਕੱਖ ਨਹੀਂ ਗੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਮੁੱਦੇ ਬੜੀ ਅਧੇਰਦੇ ਆ ਜੀ, ਤੇ ਲੋਕ ਸਭਾ ਦੇ ਵਿੱਚ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ। ਬਿਲਕੁਲ ਜੀ, ਵਿਰੋਧੀ ਧਿਰ ਜਿਹੜੀ ਹੈ ਜੀ ਉਹ ਇਹ ਹੈ ਕਿ ਇਸ ਵਾਰੀ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉਹ ਕਾਫੀ ਹੱਦ ਤੱਕ ਇਕਜੁੱਟ ਜਿਹੜੀ ਹੈ ਨਾ ਜੀ ਉਹ ਨਜ਼ਰ ਆ ਰਹੀ ਹੈ, ਔਰ ਉਹਨਾਂ ਦੇ ਵੱਲੋਂ ਕੁਝ ਜਿਹੜਾ ਜੀ ਹੋਮਵਰਕ ਵੀ ਇਸ ਵਾਰੀ ਜਿਹੜਾ ਉਹ ਕੀਤਾ ਗਿਆ ਕਿਹਾ ਜਾ ਸਕਦਾ ਜੀ। ਔਰ ਵਿਰੋਧੀ ਧਿਰ ਨੇ ਲੋਕ ਸਭਾ ਦੇ ਵਿੱਚ ਮੋਦੀ ਸਰਕਾਰ ਦੇ ਉੱਤੇ ਜ਼ੋਰਦਾਰ ਹੱਲਾ ਜਿਹੜਾ ਜੀ ਉਹ ਬੋਲਿਆ, ਔਰ ਦੋਸ਼ ਇਹ ਲਾਇਆ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਪੂਰੇ ਤਰੀਕੇ ਨਾਲ ਫੇਲ ਹੋਈ ਹੈ। ਕਾਂਗਰਸੀ ਮੈਂਬਰਾਂ ਨੇ ਇਹ ਮਾਮਲਾ ਉਠਾਇਆ। ਇਹਦੇ ਉੱਤੇ ਤ੍ਰਿਣਮੂਲ ਕਾਂਗਰਸ, RJD ਤੇ ਖੱਬੀਆਂ ਪਾਰਟੀਆਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਸਪੀਕਰ ਦੇ ਆਸਣ ਦੇ ਅੱਗੇ ਜਾ ਕੇ ਨਾਅਰੇਬਾਜ਼ੀ ਜਿਹੜੀ ਸੀ ਉਹ ਸ਼ੁਰੂ ਕਰਤੀ। ਜਿਹੜੇ ਸਪੀਕਰ ਨੂੰ ਸਦਨ ਦੀ ਕਾਰਵਾਈ ਉਠਾਉਣੀ ਪਈ। ਹਾਕਮ ਧਿਰ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ NDA ਦੀ ਸਰਕਾਰ ਨੇ ਜੋ ਕੁਝ ਕਿਸਾਨਾਂ ਦੇ ਵਾਸਤੇ ਕੀਤਾ ਇੰਨਾ ਕੁਝ ਤਾਂ ਪਿਛਲੀਆਂ ਸਰਕਾਰਾਂ ਨੇ ਜਿਹੜਾ ਜੀ ਉਹ ਕੀਤਾ ਹੀ ਨਹੀਂ।
ਵਿਰੋਧੀ ਮੈਂਬਰਾਂ ਨੇ ਸਦਨ ਸ਼ੁਰੂ ਹੁੰਦਿਆਂ ਸਾਰੀ ਇਸ ਮਾਮਲੇ ਦੇ ਉੱਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਸੀ ਸ਼ੁਰੂ ਕਰਤੀ ਔਰ ਇਹ ਕਿਹਾ ਕਿ ਸਰਕਾਰ ਲਗਾਤਾਰ ਕਿਸਾਨਾਂ ਦੀ ਮਾੜੀ ਹਾਲਤ ਜਿਹੜੀ ਹੈ ਜੀ ਉਹਨੂੰ ਅਣਡਿੱਠ ਕਰ ਰਹੀ ਹੈ। ਵਿਰੋਧੀ ਧਿਰ ਵਾਲਿਆਂ ਨੇ ਇਹ ਵੀ ਨਾਅਰਾ ਲਾਇਆ ਜੀ ਕਿ ਮਨ ਕੀ ਬਾਤ ਜਿਹੜੀ ਬੰਦ ਕਰੋ ਤੇ ਕਰਜ਼ਾ ਮਾਫੀ ਸ਼ੁਰੂ ਕਰੋ। ਉਧਰ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਜੀ ਉਹਨਾਂ ਦੇ ਝੰਡੇ ਥੱਲੇ ਉਹ ਜੰਤਰ ਮੰਤਰ ਦੇ ਉੱਤੇ ਜਿਹੜਾ ਜੀ 1 ਲੱਖ ਦੇ ਕਰੀਬ ਕਿਸਾਨ ਜਿਹੜਾ ਉਹ ਇਕੱਠਾ ਹੋਇਆ ਔਰ ਇਹਦੇ ਵਿੱਚ ਪੰਜਾਬ ਤੋਂ ਵੀ 14,000 ਦੇ ਕਰੀਬ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਔਰ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਖੁਦਕੁਸ਼ੀ ਕਰ ਗਏ ਕਿਸਾਨ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਜੰਤਰ ਮੰਤਰ ਦੇ ਉੱਤੇ ਬੈਠੇ ਨੇ ਉਹ ਇਹ ਸੁਨੇਹਾ ਦੇ ਰਹੇ ਆ ਕਿ ਜਿਹੜੀਆਂ ਖੁਦਕੁਸ਼ੀਆਂ ਨਾ ਕੀਤੀਆਂ ਜਾਣ। ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ, ਉਦੋਂ ਬਾਅਦ ਪਰਿਵਾਰ ਜਿਹੜੇ ਆ ਜੀ ਉਹ ਰੁਲ ਜਾਂਦੇ ਆ। ਪਰ ਜਿਹੜੀ ਕੇਂਦਰ ਦੀ ਸਰਕਾਰ ਆ ਜੀ ਉਹ ਇਹ ਕਹਿੰਦੀ ਆ ਕਿ ਜੋ ਕੰਮ ਕਿਸਾਨਾਂ ਲਈ ਅਸੀਂ ਕੀਤਾ ਉਹ ਕਿਸੇ ਹੋਰ ਸਰਕਾਰ ਨੇ ਕੀਤਾ ਨਹੀਂ। ਜੇ ਇਹਨੂੰ ਦੂਜੇ ਐਂਗਲ ਤੋਂ ਦੇਖਿਆ ਜਾਵੇ ਤਾਂ ਵਾਕਈ ਇਹ ਗੱਲ ਸਹੀ ਹੈ ਜੀ, ਕਿਸੇ ਹੋਰ ਸਰਕਾਰ ਨੇ ਇੰਨਾ ਬੋਝ ਨਹੀਂ ਪਾਇਆ ਜਿੰਨਾ ਬੋਝ ਕਿਸਾਨਾਂ ਦੇ ਉੱਤੇ ਇਹਨੇ ਪਾਤਾ ਜੀ। ਬਿਲਕੁਲ ਬਿਲਕੁਲ ਜੀ, ਇਹ ਤਾਂ ਹੁਣ ਆਉਣ ਵਾਲਾ ਟਾਈਮ ਵੀ ਦੇ ਵਿੱਚ ਕਿਤਾਬਾਂ ਲਿਖੀਆਂ ਜਾਣਗੀਆਂ ਜੋ ਕੁਛ ਇਹਨਾਂ ਨੇ ਕਿਸਾਨਾਂ ਲਈ ਕੀਤਾ। ਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰ ਰਹੀ ਹੈ, ਜਿਹੜੇ ਕਿਸਾਨੀ ਕਰਜ਼ਿਆਂ ਨੂੰ ਲੈ ਕੇ ਕੈਪਟਨ ਤੇ ਜੇਤਲੀ ਦੀ ਮੀਟਿੰਗ ਅੱਜ ਹੋਵੇਗੀ। ਬਿਲਕੁਲ ਜੀ, ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਅਰੁਣ ਜੇਤਲੀ ਹੋਰਾਂ ਨੂੰ ਹਰਾਉਣ ਵਾਲੇ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਅੱਜ ਮੀਟਿੰਗ ਕਰਨਗੇ ਅਰੁਣ ਜੇਤਲੀ ਹੋਰਾਂ ਦੇ ਨਾਲ। ਇਹ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਪਿਛਲੀ ਸਰਕਾਰ ਇੱਕ ਮੁਸੀਬਤ ਜਿਹੜੀ ਹੈ ਜੀ ਉਹ ਖੜੀ ਕਰ ਗਈ ਹੈ ਉਹਦੇ ਬਾਰੇ ਦੇ ਵਿੱਚ ਉਹ ਮਿਲਣਗੇ। ਜੇ ਇੱਕ ਕੈਸ਼ ਕ੍ਰੈਡਿਟ ਲਿਮਿਟ ਹੈ ਜਿਹੜਾ 31,000 ਕਰੋੜ ਰੁਪਈਆ ਚੁੱਕਿਆ ਸੀ ਉਹਨਾਂ ਨੇ ਕੈਸ਼ ਕ੍ਰੈਡਿਟ ਲਿਮਿਟ ਤੇ ਇਹਨੂੰ ਕਰਜ਼ੇ ਦੇ ਵਿੱਚ ਤਬਦੀਲ ਕਰਾ ਦਿੱਤਾ ਸੀਗਾ। ਇਹ ਵੱਡੀ ਮੁਸੀਬਤ ਬਣ ਰਹੀ ਹੈ ਕਿਉਂਕਿ 31,000 ਕਰੋੜ ਰੁਪਈਏ ਦਾ ਵਿਆਜ ਜਿਹੜਾ ਜੀ ਉਹ ਪੰਜਾਬ ਦੇ ਸਿਰ ਦੇ ਉੱਤੇ ਬੋਝ ਜਿਹੜਾ ਵੱਡਾ ਬਣ ਰਿਹਾ ਔਰ ਇਸ ਕਰਕੇ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਮਿਲਣ ਜਾ ਰਹੇ ਨੇ ਜੇਤਲੀ ਸਾਹਿਬ ਨੂੰ ਔਰ ਉਹਨਾਂ ਦੇ ਨਾਲ ਉਹ 31,000 ਕਰੋੜ ਰੁਪਈਏ ਦੇ ਕੈਸ਼ ਕ੍ਰੈਡਿਟ ਲਿਮਿਟ ਦੀ ਗੱਲ ਕਰਨਗੇ। ਔਰ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਜੀ ਕਿ ਸਹਿਕਾਰੀ ਬੈਂਕਾਂ ਦੇ ਸਿਰ ਪਿਆ ਜਿਹੜਾ ਬਕਾਇਆ ਉਹਦਾ 3600 ਕਰੋੜ ਰੁਪਈਏ ਦਾ ਜਿਹੜਾ ਜੀ ਮੁਆਫ ਕਰਨ ਦਾ ਫੈਸਲਾ ਲਿਆ ਔਰ ਇਸ ਫੈਸਲੇ ਨੂੰ ਅਗਲੇ ਕੁਝ ਸਮੇਂ 'ਚ ਲਾਗੂ ਕੀਤਾ ਜਾਊਗਾ। ਇਹਦੇ ਨਾਲ ਵਪਾਰਕ ਬੈਂਕਾਂ ਦਾ 6,000 ਕਰੋੜ ਰੁਪਈਏ ਦਾ ਫਸਲੀ ਕਰਜ਼ਾ ਵੀ ਹੈ ਜਿਹਦੀ ਅਦਾਇਗੀ ਪੰਜਾਬ ਸਰਕਾਰ ਨੇ ਕਰਨੀ ਹੈ। ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਸਰਕਾਰ ਜਿਹੜੀ ਹੈ ਜੀ ਇਹ ਚਾਹੁੰਦੀ ਹੈ ਕਿ ਇਹਦਾ ਨਿਪਟਾਰਾ ਯਕਮੁਸ਼ਤ ਕਰਨ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਹੋਰੀ ਬੈਂਕਾਂ ਨੂੰ ਹਦਾਇਤਾਂ ਜਿਹੜੀਆਂ ਜੀ ਉਹ ਕਰਨ। ਔਰ ਜਿਹੜਾ ਦੂਸਰਾ ਜਿਹੜਾ ਇਸ਼ੂ ਹੈ ਜੀ ਅਹਿਮ ਉਹ ਇਹ ਆ ਕਿ ਜਿਹੜੀ GST ਲੱਗੀ ਆ ਉਹਦੇ ਤੋਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਛੋਟ ਦਿੱਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਕਾਫੀ ਹੋ ਹੱਲਾ ਕਰ ਰਹੀ ਹੈ। ਪਿਛਲੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਤਾਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨੂੰ ਛੋਟ ਦਿੱਤੀ ਸੀ ਟੈਕਸ ਤੋਂ ਜਿਹੜਾ ਉਹ ਸੌਦਾ ਖਰੀਦਦੀ ਹੈ। ਸੋ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ, ਇੱਦਾਂ ਦੀ ਛੋਟ ਉਹਨਾਂ ਨੇ ਨਹੀਂ ਸੀ ਕੋਈ ਵੀ ਦਿੱਤੀ, ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਦਿੱਤੀ ਸੀਗੀ। ਹੁਣ ਫਿਰ ਅਕਾਲੀ ਦਲ ਵਾਲੇ ਇਹ ਕਹਿ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸੈਂਟਰ ਦੇ ਨਾਲ ਗੱਲ ਕਰਨ, ਜਦੋਂ ਕਿ ਸੈਂਟਰ ਦੇ ਵਿੱਚ ਉਹਨਾਂ ਦੀ ਭਾਈਵਾਲੀ ਹੈ ਤੇ ਉਹਨਾਂ ਦੇ ਮੰਤਰੀ ਵੀ ਨੇ ਉਹ ਫਿਰ ਇਸ ਮਾਮਲੇ ਦੇ ਉੱਤੇ ਚੁੱਪ ਨੇ। ਉਂਝ ਵੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਰੀਬਨ ਉਹਦੇ ਉੱਤੇ ਐਕਸਟਰਾ ਜਿਹੜਾ ਜੀ 9 ਕਰੋੜ ਦੇ ਕਰੀਬ ਜਿਹੜਾ ਉਹ ਪਊਗਾ ਬੋਝ ਜਿਹੜਾ ਲੰਗਰ ਦੇ ਵਾਸਤੇ ਰਸਤ ਖਾਸ ਤੌਰ ਦੇ ਉੱਤੇ ਖਰੀਦੀ ਜਾਂਦੀ ਹੈ। ਪਰ ਦੂਜੇ ਪਾਸੇ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੀ ਪਿੰਗਲਵਾੜਾ ਸੰਸਥਾ ਹੈ ਜੀ ਉਹ ਵੀ ਇਹਦੀ ਜਦ ਦੇ ਵਿੱਚ ਆ ਗਈ ਆ ਔਰ ਉਹਦੇ ਉੱਤੇ ਵੀ ਕਰੀਬ 2 ਕਰੋੜ ਰੁਪਈਆ ਐਕਸਟਰਾ ਜਿਹੜਾ ਜੀ ਉਹ ਸਾਲ ਦਾ ਉਹਨੂੰ ਜਿਹੜਾ ਬੋਝ ਪਊਗਾ। ਪਿੰਗਲਵਾੜਾ ਵਰਗੀ ਜਿਹੜੀ ਇੱਕ ਬਿਲਕੁਲ ਵੱਖਰੀ ਅੱਡਰੀ ਦੀ ਜਿਹੜੀ ਸੰਸਥਾ ਹੈ ਉਹਦਾ ਮੁੱਦਾ ਜਿਹੜਾ ਜੀ ਉਹ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਵੱਲੋਂ ਪਤਾ ਨਹੀਂ ਇਸ ਮਸਲੇ ਦੇ ਉੱਤੇ ਉਹ ਚੁੱਪ ਕਿਉਂ ਨੇ ਕਿ ਛੋਟ ਇਹਨੂੰ ਵੀ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਇਹਨੂੰ ਛੋਟ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਇਹਦੇ 'ਚ ਕੋਈ ਡਾਊਟ ਨਹੀਂਗਾ ਕਿ ਜਿਹੜਾ ਲੰਗਰ ਦੀ ਪ੍ਰਥਾ ਬਹੁਤ ਵੱਡੀ ਆ ਔਰ 1 ਲੱਖ ਦੇ ਕਰੀਬ ਬੰਦਾ ਜਿਹੜਾ ਜੀ ਉਹ ਜਾਂਦਾ ਰੋਜ਼ ਦਰਬਾਰ ਸਾਹਿਬ ਦੇ ਵਿੱਚ। ਸਾਰਾ ਬੇਸ਼ੱਕ ਲੰਗਰ ਨਹੀਂ ਛਕਦਾ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋੜਵੰਦ ਲੋਕ ਜਿਹੜੇ ਨੇ ਇੱਥੋਂ ਲੰਗਰ ਛਕਦੇ ਨੇ। ਪਰ ਲੋੜਵੰਦਾਂ ਦੀ ਔਰ ਨਿਆਸਰਿਆਂ ਦੀ ਜਿਹੜੀ ਸੰਸਥਾ ਹੈ ਪਿੰਗਲਵਾੜਾ ਉਹਦਾ ਇਸ਼ੂ ਵੀ ਜਿਹੜਾ ਜੀ ਉਹ ਜ਼ਰੂਰ ਉੱਠਣਾ ਚਾਹੀਦਾ ਕਿ ਇਹਨੂੰ ਵੀ ਛੋਟ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ GST। ਹਾਂਜੀ ਬਿਲਕੁਲ ਚਾਹੀਦੀ ਆ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਮਦਦ ਕਰਦੇ ਨੇ ਸਭ ਦੀ। ਤੇ ਇਸ ਦੇ ਨਾਲ ਆਪਾਂ ਸੰਸਦ ਮੈਂਬਰਾਂ ਦੀ ਗੱਲ ਕਰੀਏ ਕਿ ਉਹਨਾਂ ਨੇ ਮੰਗੀ ਵੱਧ ਤਨਖਾਹ। ਬਿਲਕੁਲ ਜੀ, ਐਕਚੁਅਲੀ ਜਿਹੜੇ ਰਾਜਨੀਤਿਕ ਲੋਕ ਨੇ ਉਹ ਆਪਣੀ ਤਨਖਾਹ ਜਿਹੜੀ ਇਹਦੀ ਜ਼ਰੂਰ ਵਧਾ ਲੈਂਦੇ ਨੇ। ਤੁਹਾਨੂੰ ਯਾਦ ਹੋਣਾ ਕਰਨਾਟਕ ਦੇ ਜਿਹੜੇ ਕਿਸਾਨ ਸੀਗੇ
ਉਹਨਾਂ ਨੇ ਮੂੰਹ ਦੇ ਵਿੱਚ ਡੱਡੂ ਲੈ ਕੇ ਇੱਥੇ ਸੰਘਰਸ਼ ਕੀਤਾ ਸੀ ਦਿੱਲੀ ਦੇ ਵਿੱਚ। ਖੋਪੜੀਆਂ ਲੈ ਕੇ ਉਹ ਫਿਰ ਬੈਠੇ ਨੇ, ਜਿਹੜਾ ਕਿਸਾਨੀ ਸੰਘਰਸ਼ ਆ ਉਹਦੇ ਵਿੱਚ ਆਪਣਾ ਮਲ ਮੂਤਰ ਪੀ ਕੇ ਵੀ ਉਹਨਾਂ ਨੇ ਧਿਆਨ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਨੰਗੇ ਢਿੱਡਾਂ ਦੇ ਨਾਲ ਉਹਨਾਂ ਨੇ ਇੱਥੇ ਸੰਘਰਸ਼ ਕੀਤਾ ਸੀਗਾ। ਕਰਨਾਟਕ ਦੀ ਜਿਹੜੀ ਸਰਕਾਰ ਹੈ ਉਹਨੇ ਆਪਣੇ ਪੈਸੇ ਵਧਾ ਲਏ ਸਾਰੇ, ਜਿਹੜੇ ਉੱਥੋਂ ਦੇ MLAs ਨੇ ਉਹਨਾਂ ਦੇ। ਹੁਣ ਰਾਜ ਸਭਾ ਦੇ ਵਿੱਚ ਵਿਰੋਧੀ ਮੈਂਬਰਾਂ ਨੇ ਇੱਕ ਆਵਾਜ਼ ਦੇ ਵਿੱਚ ਬਿਹਤਰ ਤਨਖਾਹਾਂ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਹੈ। ਇਹ ਮੰਗ ਜਿਹੜੀ ਸਿਫਰ ਕਾਲ ਦੇ ਦੌਰਾਨ ਕਾਂਗਰਸ ਦੇ ਆਨੰਦ ਸ਼ਰਮਾ ਦੀ ਹਮਾਇਤ ਦੇ ਨਾਲ ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਜਿਹੜੀ ਉਠਾਈ। ਹਾਲਾਂਕਿ ਬਾਅਦ ਦੇ ਵਿੱਚ ਉਹ ਜਿਹੜਾ ਸੀ ਇੱਕ ਟਿੱਪਣੀ ਕਰਕੇ ਵਿਵਾਦ ਦੇ ਵਿੱਚ ਘਿਰ ਗਏ। ਅਗਰਵਾਲ ਹੋਰਾਂ ਨੇ ਕਿਹਾ ਕਿ ਕੁਝ ਰਾਜਾਂ ਦੇ ਵਿਧਾਇਕ ਜਿਹੜੇ ਨੇ ਉਹ ਸਾਲਾਨਾ 3 ਲੱਖ ਰੁਪਏ, ਮਹੀਨੇ ਦੇ 3 ਲੱਖ ਰੁਪਏ ਲੈ ਰਹੇ ਆ ਤੇ ਉਹ 50,000 ਰੁਪਏ ਦੇ ਵਿੱਚ ਘਰ ਦਾ ਖਰਚ ਜਿਹੜਾ ਜੀ ਉਹ ਨਹੀਂ ਚਲਾ ਸਕਦੇ। ਉਹਨਾਂ ਨੇ ਕਿਹਾ ਕਿ ਅਸੀਂ ਮੰਗਤੇ ਨਹੀਂ ਗਏ, ਇੱਕ ਸੰਸਦੀ ਸਥਾਈ ਜਿਹੜੀ ਕਮੇਟੀ ਆ ਉਹਦੇ ਅਸੀਂ ਜਿਹੜੇ ਆ ਜੀ ਉਹ ਮੰਗ ਮੈਂਬਰ ਆ ਤੇ ਚੇਅਰਮੈਨ ਆ। ਔਰ ਉਹਨਾਂ ਨੇ ਇਹ ਕਿਹਾ ਕਿ ਮੀਡੀਆ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਕਿ ਸਾਨੂੰ ਸਭ ਕੁਝ ਮੁਫਤ ਦੇ ਵਿੱਚ ਮਿਲਦਾ ਹੈ, ਪਰ ਅਸਲ 'ਚ ਸਾਡੀਆਂ ਤਨਖਾਹਾਂ ਸਾਡੇ ਸਕੱਤਰਾਂ ਤੋਂ ਵੀ ਘੱਟ ਨੇ। ਆਨੰਦ ਸ਼ਰਮਾ ਜਿਹੜੇ ਕਿ ਸਾਬਕਾ ਕੇਂਦਰੀ ਮੰਤਰੀ ਵੀ ਨੇ, ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਭਾਰਤੀ ਕਾਨੂੰਨ ਸਾਜ਼ਾਂ ਨੂੰ ਸਭ ਤੋਂ ਘੱਟ ਤਨਖਾਹਾਂ ਜਿਹੜੀਆਂ ਜੀ ਉਹ ਮਿਲਦੀਆਂ ਨੇ। ਸੋ ਇਹ ਇੱਧਰੀ ਗੱਲ ਆ ਜੀ, ਉਹਨਾਂ ਨੇ ਕਿਹਾ ਸਭ ਤੋਂ ਘੱਟ ਤਨਖਾਹਾਂ ਦੁਨੀਆ ਦੇ ਵਿੱਚ ਮਿਲਦੀਆਂ ਨੇ, ਪਰ ਜੇ ਦੁਨੀਆ ਭਰ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੀ ਪ੍ਰਾਪਰਟੀ ਦੇ ਨਾਲ ਕਿਤੇ ਕੰਪੇਅਰ ਜਿਹੜਾ ਜੀ ਉਹ ਕਰਨਾ ਹੋਵੇ, ਜਿਹੜੇ ਮੰਤਰੀ ਨੇ ਜਾਂ ਜਿਹੜੇ ਮੰਤਰੀ ਰਹਿ ਚੁੱਕੇ ਨੇ, ਤੇ ਮੇਰਾ ਨਹੀਂ ਖਿਆਲ ਵਿਸ਼ਵ ਭਰ ਦੇ ਵਿੱਚ ਜਿਹੜੇ ਸਿਆਸਤਦਾਨ ਨੇ ਉਹ ਇਹਨਾਂ ਦੇ ਕਿਤੇ ਨੇੜੇ ਤੇੜੇ ਵੀ ਆਉਣਗੇ। ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਆ। ਤੇ ਜੇ ਅੱਗੇ ਆਪਾਂ ਗੱਲ ਕਰੀਏ ਬਠਿੰਡਾ ਦੀ, ਬਠਿੰਡਾ ਦੇ ਵਿੱਚ ਪੁਲਿਸ ਦਾ ਸਾਰਾ ਹੀ ਗੁੱਸਾ ਇੱਕ ਕਾਂਗਰਸੀ ਵਰਕਰ ਤੇ ਨਿਕਲਿਆ। ਦੇਖੋ ਜੀ, ਬਠਿੰਡੇ ਦੀ ਪੁਲਿਸ ਜਿਹੜੀ ਪੰਜਾਬ ਪੁਲਿਸ ਖਾਸ ਤੌਰ ਦੇ ਉੱਤੇ ਥੋੜੀ ਜਿਹੀ ਚੁੱਪ ਚਾਂ ਰਹੀ ਹੈ ਡਾਂਗਾ ਵਾਲੇ ਮਾਮਲੇ ਦੇ ਵਿੱਚ, ਪਰ ਦੁਬਾਰਾ ਫੇਰ ਜਿਹੜੇ ਆ ਜੀ ਉਹ ਚੁੱਕ ਲੀਆਂ ਨੇ ਉਹਨੇ। ਔਰ ਬਠਿੰਡਾ ਪੁਲਿਸ ਨੇ ਇੱਕ ਮਨਰੇਗਾ ਮਜ਼ਦੂਰ ਤੇ ਟਕਸਾਲੀ ਕਾਂਗਰਸੀ ਵਰਕਰ ਨੂੰ ਡਾਂਗਾਂ ਦੇ ਨਾਲ ਇੰਨਾ ਕੁੱਟਿਆ ਕਿ ਉਹਨੂੰ ਤੁਰੰਤ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਾਉਣਾ ਪਿਆ। ਦਿਆਲਪੁਰੇ ਦੀ ਪੁਲਿਸ ਨੇ 1 ਮਹੀਨੇ ਪੁਰਾਣੇ ਕੇਸ ਦੇ ਵਿੱਚ ਇਸ ਮਜ਼ਦੂਰ ਨੂੰ ਨਾਮਜ਼ਦ ਕੀਤਾ ਤੇ ਪਿੱਛੋਂ ਉਹਦੇ ਉੱਤੇ ਡਾਂਗਾਂ ਦੇ ਨਾਲ ਇੰਨਾ ਤਸ਼ੱਦਦ ਕੀਤਾ ਕਿ ਉਹ ਬੇਹੋਸ਼ ਹੋ ਗਿਆ, ਉਹਨੂੰ ਹਸਪੀਟਲ ਦਾਖਲ ਕਰਾਉਣਾ ਪਿਆ। ਮਾਮਲਾ ਵਿਗੜ ਗਿਆ ਤਾਂ ਪੁਲਿਸ ਨੇ ਹਸਪਤਾਲ ਦੇ ਵਿੱਚੋਂ ਹੀ ਮਜ਼ਦੂਰ ਨੂੰ ਜ਼ਮਾਨਤ ਤੇ ਵੀ ਰਿਹਾ ਕਰਤਾ। ਆਪੇ ਹੀ ਜ਼ਮਾਨਤ ਜਿਹੜੀ ਸੀ ਥਾਣੇ ਦੇ ਵਿੱਚ ਦੇ ਦਿੱਤੀ। ਥਾਣਾ ਦਿਆਲਪੁਰਾ ਦੀ ਪੁਲਿਸ ਨੇ 24 ਜੂਨ ਨੂੰ ਪਿੰਡ ਦਿਆਲਪੁਰਾ ਮਿਰਜ਼ਾ ਦੇ ਨਾਇਬ ਸਿੰਘ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ 50 ਕਿਲੋ ਲਾਹਣ ਦਾ ਕੇਸ ਦਰਜ ਕੀਤਾ ਸੀਗਾ। FIR ਦੇ ਵਿੱਚ ਮਨਰੇਗਾ ਮਜ਼ਦੂਰ ਤੇ ਇਹਦਾ ਟਕਸਾਲੀ ਕਾਂਗਰਸੀ ਵਰਕਰ ਆ ਸੁਰਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀਗਾ। 17 ਜੁਲਾਈ ਨੂੰ ਜਦੋਂ ਇਹ ਮਜ਼ਦੂਰ ਜਿਹੜਾ ਸੀਗਾ ਮਨਰੇਗਾ ਦਾ ਕੰਮ ਕਰ ਰਿਹਾ ਸੀਗਾ ਤਾਂ ਨਾਰਕੋਟਿਕ ਸੈੱਲ ਬਠਿੰਡਾ ਦੀ ਟੀਮ ਉਹਨੂੰ ਬਠਿੰਡੇ ਲੈ ਗਈ ਔਰ 10 ਵਜੇ ਪੁਲਿਸ ਨੇ ਉਹਨੂੰ ਭਗਤਾ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਵਾਇਆ। ਭਾਵ ਕਿ ਕੁੱਟਮਾਰ ਜਾਂਦੇ ਹੀ ਕਰ ਲਈ ਜਾਂ ਉੱਥੇ ਜਾ ਕੇ ਜਿਹੜਾ ਸੀਗਾ ਉਹਨੂੰ ਇੰਨੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਕਿ ਉਹਨੂੰ ਹਸਪਤਾਲ ਜਿਹੜਾ ਉਹ ਦਾਖਲ ਕਰਵਾਉਣਾ ਪਿਆ। ਸੁਰਿੰਦਰ ਸਿੰਘ ਜਿਹੜਾ ਜੀ ਉਹਨੇ ਆਪਣੇ ਸਰੀਰ ਦੇ ਉੱਤੇ ਪਏ ਪੁਲਿਸ ਦੀਆਂ ਡਾਂਗਾਂ ਦੇ ਨਿਸ਼ਾਨ ਜਿਹੜੇ ਆ ਜੀ ਉਹ ਮੀਡੀਆ ਵਾਲਿਆਂ ਨੂੰ ਸੱਦ ਕੇ ਦਿਖਾਏ ਔਰ ਉਹਨੇ ਕਿਹਾ ਕਿ ਉਹਨੂੰ ਡਾਂਗਾਂ ਦੇ ਨਾਲ ਕੁਟਾਪਾ ਚਾੜਿਆ ਗਿਆ ਜਦੋਂ ਕਿ ਉਹਦਾ ਕੋਈ ਕਸੂਰ ਹੀ ਜਿਹੜਾ ਉਹ ਨਹੀਂ ਹੈ। ਉਹ ਕਹਿੰਦਾ ਕਿ ਇਸ ਵੇਲੇ ਉਹਨੂੰ ਤੁਰਨ ਦੇ ਵਿੱਚ ਵੀ ਮੁਸ਼ਕਲ ਜਿਹੜੀ ਆ ਉਹ ਆ ਰਹੀ ਹੈ। ਜਦੋਂ ਪੁਲਿਸ ਨੂੰ ਜਿਹੜਾ ਜੀ ਉਹ ਪੁੱਛਿਆ ਗਿਆ ਤਾਂ ਉਹ SSP ਜਿਹੜੇ ਨੇ ਉੱਥੋਂ ਦੇ ਉਹ ਕਹਿੰਦੇ ਆ ਕਿ ਫੜਿਆ ਜ਼ਰੂਰ ਗਿਆ ਸੀਗਾ, ਗਲਤ ਨਾਮ ਜਿਹੜਾ ਉਹ ਲਿਖਿਆ ਗਿਆ ਸੀਗਾ। ਉਹ ਹੁਣ ਕਹਿੰਦੇ ਜੀ ਪੜਤਾਲ ਦੇ ਵਿੱਚ ਸੁਰਿੰਦਰ ਸਿੰਘ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ। ਜਦੋਂ ਪੁਲਿਸ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤਾਂ ਉਹਨੇ ਵਿਰੋਧ ਕੀਤਾ। ਥੋੜੀ ਬਹੁਤੀ ਹੱਥੋਂ ਪਾਈ ਜਿਹੜੀ ਇਹਦੀ ਹੋਈ, ਕੁੱਟਮਾਰ ਕੋਈ ਨਹੀਂ ਹੋਈ। ਕਹਿੰਦੇ ਉਹਨੂੰ ਤਾਂ ਜ਼ਮਾਨਤ ਵੀ ਮਿਲ ਗਈ ਹੈ। ਭਾਵ ਕਿ ਉਹਨੂੰ ਥਾਣੇ ਦੇ ਵਿੱਚ ਹੀ ਜਿਹੜਾ ਜੀ ਜ਼ਮਾਨਤ ਦੇ ਪੇਪਰ ਵੀ ਤਿਆਰ ਕਰ ਲਏ ਗਏ ਤੇ ਹਸਪੀਟਲ ਤੱਕ ਉਹਦੇ ਜਿਹੜੇ ਪੇਪਰ ਪਹੁੰਚਾਤੇ ਵੀ ਮੂੰਹ ਬੰਦ ਰੱਖੀ। ਹੁਣ ਤੈਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਥਾਣੇ ਦੇ ਵਿੱਚੋਂ ਮਿਲ ਗਈ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਸਿਰਫ ਮਜ਼ਦੂਰ ਹੋਣ ਕਰਕੇ ਹੀ ਇੰਨੀ ਡਾਂਗ ਜਿਹੜੀ ਸੀ ਜਾਂ ਇੰਨਾ ਗੁੱਸਾ ਜਿਹੜਾ ਸੀਗਾ ਜੀ ਉਹ ਪੁਲਿਸ ਦਾ ਉਹਦੇ ਉੱਤੇ ਨਿਕਲਿਆ। ਤਾਂ ਕਿਤੇ ਨਾ ਕਿਤੇ ਪਹਿਲਾਂ ਜਿਹੜਾ ਜੀ ਬੇਰੁਜ਼ਗਾਰਾਂ ਤੇ ਨਿਕਲਦਾ ਰਹਿੰਦਾ ਸੀ, ਉਹਨਾਂ ਦੀਆਂ ਅੱਜ ਕੱਲ੍ਹ ਜਿਹੜੀਆਂ ਜੀ ਘੱਟ ਹੋਈਆਂ ਨੇ ਸਰਗਰਮੀਆਂ, ਇਸ ਕਰਕੇ ਕਿਤੇ ਨਾ ਕਿਤੇ ਡਾਂਗ ਚੱਲਣੀ ਸੀ ਜੀ। ਬਿਲਕੁਲ ਜੀ, ਪੁਲਿਸ ਦਾ ਤਾਂ ਹੁਣ ਦੇਖਦੇ ਹੋਣੇ ਫਿਰ ਭਰਾਈਏ ਕਿੱਥੇ ਡੰਡਾ। ਤੇ ਅੱਗੇ ਆਪਾਂ ਕੱਲ੍ਹ ਗੱਲ ਕੀਤੀ ਸੀ ਸੋਸ਼ਲ ਮੀਡੀਆ ਤੇ 2 ਪੁਲਿਸ ਵਾਲੇ ਉਹ ਖਾਂਦੇ ਪੀਂਦੇ ਫੜੇ ਗਏ ਸੀ ਤਾਂ ਭੱਜ ਗਏ ਸੀਗੇ। ਤਾਂ ਇਸੇ ਤਰ੍ਹਾਂ 2 ਹੋਰ ਪੁਲਿਸ ਵਾਲੇ ਵੀ ਫੜੇ ਗਏ ਆ, ਜਿਹੜਾ ਇੱਕ ਸ਼ਰਾਬੀ ਸੀ ਤੇ ਇੱਕ ਰਿਸ਼ਵਤ ਲੈ ਰਿਹਾ ਸੀ। ਜੀ ਇੱਕ ਤਾਂ ਜਿਹੜਾ ਜੀ ਰਿਸ਼ਵਤ ਲੈ ਰਿਹਾ ਉਹ ਵੀ ਵਾਹਵਾ ਜਿਹੜੀ ਹੈ ਜੀ ਉਹ ਵਾਇਰਲ ਹੋ ਰਹੀ ਹੈ ਜੀ ਪੁਲਿਸ ਦੀ ਇਹ। ਔਰ ਇਹ ਕਿਹਾ ਜਾ ਰਿਹਾ ਜੀ ਸ਼ੰਭੂ ਬਾਰਡਰ ਦੇ ਉੱਤੇ ਇਹ ਸ਼ਾਇਦ ਤਾਇਨਾਤ ਹੈ ਔਰ
ਇਹਦੇ ਵਿੱਚ ਪੁਲਿਸ ਦਾ ਇੱਕ ਸਿਪਾਹੀ ਜਿਹੜਾ ਜੀ ਉਹ ਕਾਰ ਵਾਲੇ ਦੇ ਨਾਲ ਜ਼ਬਰਦਸਤੀ ਉੱਤੋਂ ਰਿਸ਼ਵਤ ਲੈਣ ਦੇ ਵਾਸਤੇ ਖੇਬੜ ਰਿਹਾ। ਉਹ ਕਹਿੰਦਾ ਹੈ ਜਿਹੜਾ ਕਾਰ ਵਾਲਾ ਕਿ ਮੈਂ ਦੂਜੇ ਨੂੰ ਦੇਤੀ। ਉਹ ਕਹਿੰਦਾ ਜੀ ਉਹ ਤਾਂ ਕਿਸੇ ਦਾ ਗਨਮੈਨ ਹੈ, ਐਵੇਂ ਅੱਜ ਆ ਕੇ ਇੱਥੇ ਖੜਾ ਹੋ ਗਿਆ, ਅਸੀਂ ਇੱਥੇ ਪੱਕੇ ਖੜੇ ਹੁੰਦੇ ਹਾਂ ਤੇ ਰਿਸ਼ਵਤ ਦਾ ਹੱਕ ਤਾਂ ਸਾਡਾ ਹੈ। ਇਸ ਕਰਕੇ ਉਹਦੇ ਤੋਂ ਉਹ ਜਿਹੜਾ ਜੀ ਕੁਛ ਪੈਸੇ ਦੇ ਕੇ ਖਹਿੜਾ ਜਿਹੜਾ ਜੀ ਉਹ ਛੁਡਾ ਰਿਹਾ। ਉਹਨੂੰ ਨਹੀਂ ਸੀ ਪਤਾ ਕਿ ਕੈਮਰੇ ਦੇ ਵਿੱਚ ਜਿਹੜਾ ਜੀ ਉਹ ਸਾਰਾ ਕੁਛ ਇਹ ਕੈਦ ਹੋ ਰਿਹਾ। ਔਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਜੀ ਵਾਇਰਲ ਹੋਈ ਇਹ ਸਿਪਾਹੀ ਦੀ ਜਿਹੜੀ ਵੀਡੀਓ ਆ, ਪਿੰਡ ਕਾਲ ਝਾੜ ਨੇੜੇ ਭਵਾਨੀਗੜ੍ਹ ਦਾ ਰਹਿਣ ਵਾਲਾ ਜਿਹੜਾ ਜੀ ਇਹ ਦੱਸਿਆ ਜਾਂਦਾ। ਭਵਾਨੀਗੜ੍ਹ ਪੁਲਿਸ ਨੂੰ ਇਸ ਸਿਪਾਹੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ। ਜਿਹੜੇ ਇਹ ਕਿਹਾ ਗਿਆ ਜੀ ਕਿ ਮਾਮਲਾ ਸਾਈਬਰ ਕ੍ਰਾਈਮ ਨੂੰ ਜਿਹੜਾ ਦਿੱਤਾ ਹੋਇਆ ਹੈ ਔਰ ਉੱਥੋਂ ਇਹ ਵੀਡੀਓ ਜਿਹੜੀ ਆ ਮੰਗਵਾ ਕੇ ਇਹਦੀ ਪੜਤਾਲ ਜਿਹੜੀ ਆ ਉਹ ਕੀਤੀ ਜਾਊਗੀ। ਅਜਿਹਾ ਪੁਲਿਸ ਨੇ ਦਾਅਵਾ ਜਿਹੜਾ ਜੀ ਉਹ ਕੀਤਾ। ਦੂਜੇ ਪਾਸੇ ਪਟਿਆਲੇ ਦਾ ਇੱਕ ਪੁਲਿਸ ਮੁਲਾਜ਼ਮ ਜਿਹੜਾ ਜੀ ਉਹ ਸ਼ਰਾਬੀ ਹਾਲਤ ਦੇ ਵਿੱਚ ਇੱਥੇ ਆਈਸਕ੍ਰੀਮ ਵੇਚਣ ਵਾਲੀਆਂ ਜਿਹੜੀਆਂ ਰੇਹੜੀਆਂ ਨੇ ਉੱਥੇ ਖਰੂਦ ਪਾ ਰਿਹਾ ਸੀਗਾ ਔਰ ਕਿਸੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਗਲ ਪੈ ਗਿਆ। ਉਸ ਬੰਦੇ ਨੇ ਇਹਦੀ ਵੀਡੀਓ ਬਣਾ ਲਈ। ਵੀਡੀਓ ਦੇ ਵਿੱਚ ਬਾਰ-ਬਾਰ ਇਹ ਪੁਲਿਸ ਵਾਲਾ ਜਿਹੜਾ ਇਹ ਵੀਡੀਓ ਬਣਾਉਣ ਵਾਲੇ ਨੂੰ ਗਾਲਾਂ ਵੀ ਕੱਢ ਰਿਹਾ ਔਰ ਉਹਦੇ ਗਲ ਵੀ ਪੈ ਰਿਹਾ। ਨਸ਼ੇ ਦੇ ਵਿੱਚ ਬਿਲਕੁਲ ਜਿਹੜਾ ਜੀ ਟਾਈਟ ਸ਼ਰਾਬ ਦੇ ਨਾਲ ਇਹ ਜਿਹੜਾ ਵਰਦੀ ਦੇ ਵਿੱਚ ਹੈ ਪੁਲਿਸ ਵਾਲਾ। ਔਰ ਇਹ ਵੀ ਵੀਡੀਓ ਜਿਹੜੀ ਹੈ ਜੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਹੜੇ ਇੱਥੇ ਪਟਿਆਲਾ ਦੀ ਪੁਲਿਸ ਹੈ ਜੀ ਉਹ ਕਹਿ ਰਹੀ ਹੈ ਕਿ ਵੀਡੀਓ ਉਹਨਾਂ ਦੇ ਨੋਟਿਸ ਦੇ ਵਿੱਚ ਹੈ, ਇਹਦੇ ਉੱਤੇ ਛੇਤੀ ਐਕਸ਼ਨ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜਾ ਵੀਡੀਓ ਦਾ ਤੁਸੀਂ ਜ਼ਿਕਰ ਕੀਤਾ, ਬਿਲਕੁਲ ਦੋ ਜਾਣੇ ਜਿਹੜੇ ਚਿੱਟਾ ਲਾ ਰਹੇ ਸੀਗੇ, ਉਦੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਨੇ ਇਸ ਨਵੇਂ ਯੁੱਗ ਦਾ ਜਿਹੜਾ ਹਥਿਆਰ ਹੈ ਉਹਦਾ ਜਿਹੜਾ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਸਹੀ ਇਸਤੇਮਾਲ ਜਿਹੜਾ ਉਹ ਕਰਨਾ ਸ਼ੁਰੂ ਕੀਤਾ। ਕਿਉਂਕਿ ਦੋਨਾਂ ਦੇ ਵਿੱਚ ਝੁਠਲਾਇਆ ਤਾਂ ਜਾ ਨਹੀਂ ਸਕਦਾ। ਜਿਹੜੀਆਂ ਨਵੀਆਂ ਇਹ ਵੀਡੀਓ ਆਈਆਂ ਨੇ, ਇੱਕ ਦੇ ਵਿੱਚ ਉਹ ਰਿਸ਼ਵਤ ਲਈ ਜਾਂਦਾ, ਸਾਰੀ ਗੱਲਬਾਤ ਵੀ ਦੱਸਦਾ ਕਿ ਮੇਰੀ ਇੱਥੇ ਡਿਊਟੀ ਪੱਕੀ ਹੁੰਦੀ ਹੈ, ਇਸ ਕਰਕੇ ਰਿਸ਼ਵਤ ਤੇ ਹੱਕ ਮੇਰਾ। ਜੇ ਕੋਈ ਆ ਕੇ ਹੋਰ ਖੜੋ ਗਿਆ ਉਹ ਟੈਂਪਰੇਰੀ ਖੜਾ, ਟੈਂਪਰੇਰੀ ਖੜੇ ਪੁਲਿਸ ਵਾਲੇ ਦਾ ਹੱਕ ਨਹੀਂਗਾ ਰਿਸ਼ਵਤ ਤੇ ਕਹਿੰਦਾ ਜਿਹੜਾ ਪੱਕਾ ਲੱਗਿਆ ਉਹਦਾ ਹੱਕ ਹੈ। ਤੇ ਦੂਜਾ ਇਹ ਜਿਹੜਾ ਸ਼ਰਾਬ ਦੇ ਨਸ਼ੇ ਦੇ ਵਿੱਚ ਜਿਹੜਾ ਜੀ ਜਿਹਦੀ ਕਿ ਡਿਊਟੀ ਉਸ ਜਗ੍ਹਾ ਦੇ ਉੱਤੇ ਸੀ, ਉਹ ਰੇਹੜੀ ਵਾਲਿਆਂ ਤੋਂ ਆਈਸਕ੍ਰੀਮ ਵੀ ਜਿਹੜੀ ਦੀ ਮੁਫਤ ਤੋਂ ਮੁਫਤੀ ਖਾ ਰਿਹਾ ਸੀ ਤੇ ਉਹਨਾਂ ਨੂੰ ਗਾਲਾਂ ਵੀ ਜਿਹੜੀਆਂ ਉਹ ਕੱਢ ਰਿਹਾ ਸੀਗਾ। ਸੋ ਇਹ ਦੋ ਜਿਹੜੀਆਂ ਚਰਚਿਤ ਵੀਡੀਓਜ਼ ਨੇ, ਇਹਦੇ ਬਾਰੇ ਕੋਈ ਐਕਸ਼ਨ ਜਿਹੜਾ ਹੁੰਦਾ ਉਦੋਂ ਜ਼ਰੂਰ ਦੱਸਾਂਗੇ ਜੀ। ਪਰ ਇੰਨਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਬਣਾਈਆਂ ਗਈਆਂ ਨੇ, ਇਉਂ ਲੱਗਦਾ ਜੀ ਕਿ ਲੋਕਾਂ ਨੂੰ ਸ਼ਾਇਦ ਹੌਲੀ ਹੌਲੀ ਸਹੀ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਆਉਣ ਲੱਗੀ ਹੈ ਜੀ। ਤੇ ਦੇਖਦੇ ਜੀ ਕੋਈ ਐਕਸ਼ਨ ਲੈਂਦੇ ਆ ਕਿ ਨਹੀਂ ਲੈਂਦੇ। ਤੇ ਅੱਗੇ ਆਪਾਂ ਅਕਾਲੀ ਦਲ ਨੂੰ ਜੇ ਦੇਖੀਏ ਕਿ ਕੋਈ ਨਾ ਕੋਈ ਉਹ ਲੱਭ ਰਹੇ ਆ ਵੀ ਕਿਹੜੇ ਹਿਸਾਬ ਦੇ ਨਾਲ ਅਸੀਂ ਲੋਕਾਂ ਨੂੰ ਇਕੱਠੇ ਕਰੀਏ ਤੇ ਕੋਈ ਨਾ ਕੋਈ ਮੁੱਦਾ ਫੜੀਏ, ਤੇ ਉਹਨਾਂ ਨੇ ਹੁਣ ਪਾਣੀ ਦਾ ਰਾਗ ਅਲਾਪਿਆ। ਕੱਲ ਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਅਕਾਲੀ ਦਲ ਦੀ ਚੰਡੀਗੜ੍ਹ ਦੇ ਵਿੱਚ, ਉਸ ਮੀਟਿੰਗ ਤੋਂ ਬਾਅਦ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ, ਹੁਣ ਸਵਾਲ ਇਹ ਆ ਜੀ ਕਿ ਜਬਰ ਕਰਨ ਵਾਲੀ ਜਿਹੜੀ ਸੀਗੀ ਸਰਕਾਰ ਪਿਛਲੀ, ਉਹ ਹੁਣ ਜਬਰ ਵਿਰੋਧੀ ਲਹਿਰ ਜਿਹੜੀ ਹੈ ਜੀ ਉਹ ਪਾਰਟੀ ਸ਼ੁਰੂ ਕਰੂਗੀ। ਔਰ ਇਹ ਕਿਹਾ ਗਿਆ ਜੀ ਕਿ ਜਬਰ ਬਹੁਤ ਹੋ ਰਿਹਾ ਉਹਨਾਂ ਦੇ ਵਰਕਰਾਂ ਦੇ ਉੱਤੇ। ਹਾਲਾਂਕਿ ਕੱਲ ਆਪਾਂ ਇੱਕ ਰਿਪੋਰਟ ਸਾਂਝੀ ਕੀਤੀ ਸੀਗੀ ਕਿ ਜਿਹੜੇ ਸਾਬਕਾ ਮੰਤਰੀ ਨੇ ਉਹ ਕਹਿੰਦੇ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਬਾਗੋ ਬਾਗ ਨੇ ਕਿ ਕੋਈ ਕਿਸੇ ਕਿਸਮ ਦੀ ਸਿਆਸੀ ਕਿੜ ਕੱਢਣ ਦੇ ਵਾਸਤੇ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ। ਹੁਣ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਮਤਾ ਪਾਇਆ ਜਾਂਦਾ ਜੀ ਕਿ ਸਰਕਾਰ ਜਿਹੜੀ ਆ ਉਹ ਕਿੜਾਂ ਕੱਢਣ ਦੇ ਵਾਸਤੇ ਜਿਹੜਾ ਜੀ ਉਹਨਾਂ ਦੇ ਵਰਕਰਾਂ ਨੂੰ ਤੰਗ ਕਰ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਨੇ ਇਹ ਕਿਹਾ ਕਿ SYL ਦੇ ਬਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਬੂੰਦ ਵੀ ਪਾਣੀ ਦੀ ਬਾਹਰ ਨਹੀਂ ਜਾਣ ਦੇਣਗੇ ਤੇ ਮੋਰਚਾ ਜਿਹੜਾ ਜੀ ਉਹ ਅਕਾਲੀ ਦਲ ਦੇ ਵੱਲੋਂ ਲਾਇਆ ਜਾਊਗਾ ਜੇ ਜ਼ਰੂਰਤ ਜਿਹੜੀ ਆ ਉਹ ਪਈ ਤਾਂ। ਔਰ ਇਹ ਵੀ ਕਿਹਾ ਗਿਆ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਦੇ ਵਿਚਾਲੇ ਕੋਈ ਗੁਪਤ ਸਮਝੌਤਾ ਇਸ ਮਾਮਲੇ ਦੇ ਉੱਤੇ ਹੋ ਰਿਹਾ। ਹੁਣ ਮਨੋਹਰ ਲਾਲ ਖੱਟਰ ਹੋਰੀ ਤਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਹਰਿਆਣੇ ਦੀ, ਉਹਦੇ ਮੁੱਖ ਮੰਤਰੀ ਨੇ। ਅਕਾਲੀ ਦਲ ਵਾਲੇ ਜਿਹੜੇ ਜੀ ਉਹ ਭਾਈਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ। ਜੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਦੱਸੇ ਤੋਂ ਬਿਨਾਂ ਮਨੋਹਰ ਲਾਲ ਖੱਟਰ ਹੋਰੀ ਕੋਈ ਸਮਝੌਤਾ ਕਰ ਰਹੇ ਨੇ ਤਾਂ ਇਹ ਮਾਮਲਾ ਜਿਹੜਾ ਜੀ ਅਕਾਲੀ ਦਲ ਨੂੰ ਜ਼ਰੂਰ ਉੱਤੇ ਪਹੁੰਚਾ ਦੇਣਾ ਚਾਹੀਦਾ ਤਾਂ ਕਿ ਉੱਤੇ ਪਤਾ ਲੱਗੇ ਕਿ ਤੁਹਾਡਾ ਬੰਦਾ ਵੀ ਚੁੱਪ ਕੀਤੇ ਜਿਹੜਾ ਉਹ ਸਮਝੌਤਾ ਕਰੀ ਜਾ ਰਿਹਾ। ਔਰ ਅਕਾਲੀ ਦਲ ਨੇ ਇਹ ਵੀ ਕਿਹਾ ਕਿ ਜਬਰ ਵਿਰੋਧੀ ਲਹਿਰ ਜਿਹੜੀ ਹੈ ਜੀ ਉਹ ਸ਼ੁਰੂ ਕਰਨ ਜਾ ਰਹੇ ਨੇ ਡੇਰਾ ਬਾਬਾ ਨਾਨਕ ਤੋਂ। ਔਰ ਇੱਥੋਂ ਇਹ ਕਿਹਾ ਗਿਆ ਜੀ ਕਿ ਕਾਂਗਰਸੀ ਜਿਹੜੇ ਨੇ ਉਹ ਜ਼ਿਆਦਤੀਆਂ ਕਰ ਰਹੇ ਨੇ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ।
ਔਰ ਇਹਨੂੰ ਰੋਕਣ ਦੇ ਵਾਸਤੇ ਜ਼ਬਰ ਵਿਰੋਧੀ ਲਹਿਰ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਗਿਆ ਜੀ ਕਿ ਜਿਹੜੇ ਅਕਾਲੀ ਦਲ ਦੇ ਹੈਗੇ ਨੇ ਜੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਹੁਰੀ, ਉਹ ਵਰਕਰਾਂ ਨੂੰ ਜਿਹੜਾ ਜੀ ਉਹ ਮਿਲਿਆ ਕਰਨਗੇ ਹਰ ਹਫ਼ਤੇ ਇੱਥੇ ਪਾਰਟੀ ਦੇ ਵਿੱਚ ਜੀ, ਔਰ ਮਹੀਨੇ ਦੇ ਵਿੱਚ 2 ਵਾਰ ਜੀ 2 ਦਿਨ ਦੇ ਵਾਸਤੇ ਉਹ ਪਾਰਟੀ ਦਫ਼ਤਰ ਦੇ ਵਿੱਚ ਬੈਠਿਆ ਕਰਨਗੇ ਤੇ ਉੱਥੇ ਅਕਾਲੀ ਵਰਕਰਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਜੀ ਉਹ ਸੁਣਨਗੇ। ਜਿਵੇਂ ਤੁਸੀਂ ਕਿਹਾ ਜੀ ਸਟਾਰਟਿੰਗ ਦੇ ਵਿੱਚ ਐਕਚੁਅਲੀ ਕਿ ਜਿਹੜਾ ਅਕਾਲੀ ਦਲ ਹੈ ਉਹਨੂੰ ਇਹ ਨਹੀਂ ਦਿਸ ਰਿਹਾ ਕਿ ਹੁਣ ਮੁੱਦਾ ਜਿਹੜਾ ਕਿਹੜਾ ਹੋਵੇ ਜਿਹਦੇ ਨਾਲ ਉਹਦੇ ਰੁੱਸੇ ਹੋਏ ਵਰਕਰ ਜਿਹੜੇ ਆ ਜੀ ਉਹ ਵਾਪਸ ਆ ਜਾਣ ਕਿਸੇ ਤਰੀਕੇ ਨਾਲ। ਕਦੇ ਤਾਂ ਉਹ ਪੰਥਕ ਮੁੱਦਾ ਚਾਹੁੰਦਾ, ਕਦੇ ਉਹ ਪਾਣੀਆਂ ਦੀ ਗੱਲ ਕਰਦਾ ਹੈ, ਕਦੇ ਉਹ ਜ਼ਬਰ ਵਿਰੋਧੀ ਲਹਿਰ ਦੀ ਜਿਹੜੀ ਹੈ ਜੀ ਉਹ ਗੱਲ ਕਰਦਾ ਕਿ ਪੰਥਕ ਜਿਹੜੇ ਉਹਦੇ ਵੋਟਰ ਸੀਗੇ ਜੀ ਉਹ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਉਹਦੇ ਤੋਂ ਦੂਰ ਚਲੇ ਗਏ। ਕਿਸਾਨਾਂ ਦੇ ਨਾਲ ਹੋਏ ਧੱਕੇ ਜਿਹੜੇ ਸੀਗੇ ਜੀ ਉਹਦੇ ਨਾਲ ਕਿਸਾਨ ਉਹਦੇ ਤੋਂ ਦੂਰ ਚਲੇ ਗਏ। ਉਹਦਾ ਜਿਹੜਾ ਦਲਿਤ ਵੋਟ ਬੈਂਕ ਸੀਗਾ ਉਹ ਵੀ ਖੁੱਸ ਗਿਆ। ਸੋ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੇ ਵੱਲੋਂ ਅੱਕੀ ਪਲਾਹੀ ਹੱਥ ਜਿਹੜੇ ਆ ਜੀ ਮਾਰੇ ਜਾ ਰਹੇ ਆ ਕਿ ਕਿਤੇ ਨਾ ਕਿਤੇ ਨਹੁੰ ਜਿਹੜਾ ਜੀ ਉਹ ਫਸ ਗਿਆ ਤੇ ਉਹਨਾਂ ਦੇ ਦੁਬਾਰਾ ਜਿਹੜਾ ਜੀ ਉਹ ਰਿਵਾਈਜ਼ ਹੋ ਸਕਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਪ੍ਰਕਾਸ਼ ਸਿੰਘ ਬਾਦਲ ਹੁਰੀ ਆਪਣੇ ਹੱਥ ਦੇ ਵਿੱਚ ਇਸ ਸਭ ਕਾਸੇ ਦੀ ਕਮਾਨ ਜਿਹੜੀ ਆ ਉਹ ਲੈ ਰਹੇ ਨੇ। ਉਹ ਚੁੱਪ ਕੀਤੇ ਪਰਦੇ ਦੇ ਪਿੱਛੇ ਇਹਦੇ ਉੱਤੇ ਜਿਹੜਾ ਜੀ ਉਹ ਕੰਮ ਕਰ ਰਹੇ ਨੇ ਕਿ ਕਿਹੜਾ ਮੁੱਦਾ ਜਿਹੜਾ ਲੱਭੇ ਜਿਹਦੇ ਨਾਲ ਮੁੜ ਕੇ ਲੋਕਾਂ ਦੇ ਵਿੱਚ ਵੜਿਆ ਜਾ ਸਕੇ। ਬਿਲਕੁਲ ਜੀ, ਕੋਸ਼ਿਸ਼ ਤਾਂ ਬਹੁਤ ਕੀਤੀ, ਬੇਸ਼ੱਕ ਲੋਕ ਮਾਰੇ ਵੀ ਗਏ ਆ ਇਹਨਾਂ ਦੇ ਮੁੱਦੇ ਲੱਭਣ ਦੇ ਕਾਰਨ, ਪਰ ਗੱਲ ਨਹੀਂ ਬਣ ਰਹੀ ਹਜੇ। ਤੇ ਅੱਗੇ ਆਪਾਂ ਪੰਜਾਬ ਦੇ 7 PCS ਅਫਸਰਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਤੋਂ ਟੈਸਟ ਨਹੀਂ ਪਾਸ ਹੋ ਰਿਹਾ, ਬਾਰ-ਬਾਰ ਫੇਲ ਹੋ ਰਿਹਾ ਹੈ। ਐਕਚੁਅਲੀ ਜੀ ਇਹ ਜਿਹੜੇ PCS ਜਿਹੜੇ ਲੱਗਦੇ ਨੇ ਇਹ SDM ਲੱਗੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ 7 ਨੇ, ਔਰ PCS ਬਣਨ ਤੋਂ ਬਾਅਦ PCS ਅਧਿਕਾਰੀਆਂ ਨੂੰ ਨੌਕਰੀ ਦੇ ਵੱਖ-ਵੱਖ ਖੇਤਰਾਂ ਦੇ ਨਾਲ ਜਿਹੜਾ ਲਿਖਤੀ ਪ੍ਰੀਖਿਆ ਇੱਕ ਪਾਸ ਕਰਨੀ ਹੁੰਦੀ ਹੈ। ਔਰ ਇਹ ਜਿਹੜਾ ਟੈਸਟ ਹੈ ਇਹਦੇ ਵਾਸਤੇ 1.5 ਸਾਲ ਦੇ ਵਿੱਚ 4 ਮੌਕੇ ਮਿਲਦੇ ਆ। ਇਹਦੇ ਬਾਵਜੂਦ ਇਹ ਜਿਹੜੇ PCS ਅਧਿਕਾਰੀ ਨੇ ਇਹ ਟੈਸਟ ਪਾਸ ਨਹੀਂ ਕਰ ਸਕੇ, ਜਿਹਦੇ ਕਰਕੇ ਪੰਜਾਬ ਸਰਕਾਰ ਹੁਣ ਇਹਨਾਂ ਨੂੰ ਇਹ ਟੈਸਟ ਪਾਸ ਕਰਨ ਦੇ ਵਾਸਤੇ ਇੱਕ ਮਰਸੀ ਚਾਂਸ ਜਿਹੜਾ ਜੀ ਉਹ ਦੇਣ ਜਾ ਰਹੀ ਹੈ। ਇਹ ਜਿਹੜੇ ਅਧਿਕਾਰੀ ਨੇ ਇਹਨਾਂ ਨੇ IPS CRPC ਤੇ 2 ਪੇਪਰ ਰੈਵਨਿਊ ਦੇ ਪਾਸ ਕਰਨੇ ਹੁੰਦੇ ਆ। ਨਾਲ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਨਾਲ ਸੰਬੰਧਿਤ ਕੁਝ ਹੋਰ ਪੇਪਰ ਹੁੰਦੇ ਆ ਜੋ ਇਹਨਾਂ ਤੋਂ ਪਾਸ ਜਿਹੜੇ ਜੀ ਉਹ ਨਹੀਂ ਕੀਤੇ ਜਾ ਸਕੇ। ਇਹਦੇ ਬਾਵਜੂਦ ਇਹ ਅਧਿਕਾਰੀ ਜਿਹੜੇ ਆ ਜੀ SDM ਦੀ ਕੁਰਸੀ ਦੇ ਉੱਤੇ ਬਹਿ ਕੇ ਲੋਕਾਂ ਨੂੰ ਇਨਸਾਫ ਦੇਣ ਦੇ ਫੈਸਲੇ ਜਿਹੜੇ ਆ ਜੀ ਉਹ ਸੁਣਾ ਰਹੇ ਆ। ਇਹਨਾਂ ਦੇ ਕੋਲੇ ਕਈ ਇਦਾਂ ਦੇ ਵੀ ਨੇ ਜਿਨ੍ਹਾਂ ਦੇ ਕੋਲੇ ਵਾਧੂ ਚਾਰਜ ਵੀ ਨੇ। ਇਹਨਾਂ ਅਧਿਕਾਰੀਆਂ ਨੇ 10 ਪੇਪਰ ਤਾਂ ਸਾਰੇ ਪਾਸ ਕਰਨੇ ਹੁੰਦੇ ਆ, ਪਰ ਜਿਨ੍ਹਾਂ ਨੇ 10ਵੀਂ ਤੱਕ ਹਿੰਦੀ ਤੇ ਪੰਜਾਬੀ ਨਹੀਂ ਪੜ੍ਹੀ ਹੁੰਦੀ ਉਹਨਾਂ ਨੂੰ ਪੰਜਾਬੀ ਤੇ ਹਿੰਦੀ ਦੀ ਪ੍ਰੀਖਿਆ ਵੀ ਜਿਹੜੀ ਆ ਜੀ ਉਹ ਪਾਸ ਕਰਨੀ ਹੁੰਦੀ ਆ। IPS CRPC ਤੇ 2 ਰੈਵਨਿਊ ਦੇ ਪੇਪਰਾਂ ਦੇ ਵਿੱਚੋਂ 66.66% ਨੰਬਰ ਜਿਹੜੇ ਆ ਜੀ ਉਹ ਹਾਸਲ ਕਰਨੇ ਹੁੰਦੇ ਆ। ਤੋ ਇਹ ਬੜੀ ਦਿਲਚਸਪ ਜੀ ਸਥਿਤੀ ਜਿਹੜੀ ਆ ਜੀ ਉਹ ਬਣੀ ਹੋਈ ਆ ਕਿ ਇਹ ਜਿਹੜੇ 7 PCS ਆਫੀਸਰ ਨੇ ਬਾਰ-ਬਾਰ ਫੇਲ ਹੋਈ ਜਾਂਦੇ ਆ। ਇੱਕ ਗੱਲ ਚੱਲੀ ਸੀ ਪਿੱਛੇ ਜੇ ਕਿ +2 ਵਾਲਿਆਂ ਨੂੰ ਇੱਕ ਮਰਸੀ ਚਾਂਸ ਦਿੱਤਾ ਜਾਵੇ, ਉਹਦੀ ਰਿਟ ਪੈ ਗਈ ਕਿ ਨਹੀਂ ਇਹ ਮਰਸੀ ਚਾਂਸ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਸਕਦਾ। ਫੇਲ ਮਤਲਬ ਜਿਹੜਾ ਜੀ ਉਹ ਫੇਲ ਨੇ, ਪਰ ਇਸ ਮਾਮਲੇ ਤੇ ਨਹੀਂ ਹੋ ਰਿਹਾ। ਇਹਨਾਂ ਨੂੰ ਮਰਸੀ ਚਾਂਸ ਜਿਹੜਾ ਜੀ ਮਿਲ ਰਿਹਾ। ਇਹਦੇ ਚ ਲਤੀਫ ਅਹਿਮਦ, ਅਮਰਿੰਦਰ ਸਿੰਘ ਟਿਵਾਣਾ, ਨਰਿੰਦਰ ਸਿੰਘ, ਰਾਜੀਵ ਵਰਮਾ, ਰਾਮ ਸਿੰਘ, ਸੁਭਾਸ਼ ਖੱਟਰ, ਪ੍ਰਿਤਪਾਲ ਸਿੰਘ ਜਿਹੜੇ ਜੀ ਉਹ ਸ਼ਾਮਲ ਨੇ ਜਿਨ੍ਹਾਂ ਦੇ ਕੋਲੋਂ ਇਹ ਟੈਸਟ ਪਾਸ ਨਹੀਂ ਹੋ ਰਹੇ। ਬਿਲਕੁਲ ਜੀ, ਬਹੁਤ ਕੁਝ ਇਹਨਾਂ ਤੋਂ ਪਾਸ ਨਹੀਂ ਹੁੰਦਾ, ਸਿਫਾਰਸ਼ੀ ਲੱਗਦੇ ਆ। ਬਹੁਤ ਤੁਹਾਡਾ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।